ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, roku TV, ਸ਼ਾਵਾ TV, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਭਾਰਤ ਸਰਕਾਰ ਦੇ ਹੁਕਮਾਂ ਤੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਦੇ ਨਾਲ ਧੱਕਾ ਕੀਤਾ ਗਿਆ, ਪੰਜਾਬੀ ਭਾਸ਼ਾ ਨੂੰ ਤੀਜੇ ਨੰਬਰ ਤੇ ਲਿਜਾਂਦਿਆਂ ਹਿੰਦੀ ਨੂੰ ਤੇ ਅੰਗਰੇਜ਼ੀ ਨੂੰ ਉਹਦੇ ਉੱਪਰ ਪਹਿਲ ਦਿੱਤੀ ਗਈ, ਜਦੋਂ ਸੜਕਾਂ ਦੇ ਉੱਪਰ ਜਾਂ ਹੋਰ ਥਾਵਾਂ ਤੇ ਸਾਈਨ ਬੋਰਡਸ ਤੇ 3 ਭਾਸ਼ਾਵਾਂ ਦੇ ਵਿੱਚ ਜਿਹੜੀਆਂ ਡਾਇਰੈਕਸ਼ਨ ਸੀਗੀਆਂ ਉਹ ਦਿੱਤੀਆਂ ਗਈਆਂ ਸੀ ਮੀਲ ਪੱਥਰਾਂ ਦੇ ਉੱਪਰ ਵੀ। ਤੇ ਇਸ ਦੇ ਫਲਸਰੂਪ ਜਿਹੜੀ ਪੰਜਾਬੀਆਂ ਦੇ ਵੱਲੋਂ ਇੱਕ ਪ੍ਰੋਟੈਸਟ ਦੀ ਵਿਰੋਧ ਪ੍ਰਦਰਸ਼ਨ ਦੀ ਲਹਿਰ ਸੀ, ਉਸੇ ਜਾਗਰੂਕਤਾ ਦੇ ਚੱਲਦਿਆਂ ਇੱਕ ਮੰਗ ਵੀ ਬਾਅਦ ਦੇ ਵਿੱਚ ਉੱਠਣੀ ਸ਼ੁਰੂ ਹੋਈ ਹੈ ਕਿ ਪੰਜਾਬੀ ਨੂੰ ਅਧਿਕਾਰਤ ਤੌਰ ਤੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਸਾਰੇ ਸਰਕਾਰੀ ਮਹਿਕਮਿਆਂ ਦੇ ਵਿੱਚ। ਤੇ ਖਾਸ ਤੌਰ ਤੇ ਜਦੋਂ ਅਸੀਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਤਾਂ ਉੱਥੇ ਵੀ ਪੰਜਾਬੀ ਨੂੰ ਲਾਗੂ ਕੀਤਾ ਜਾਵੇ, ਬਣਦਾ ਮਾਣ ਸਤਿਕਾਰ ਜਿਹੜਾ ਪੰਜਾਬੀ ਭਾਸ਼ਾ ਨੂੰ ਉਹ ਦਿੱਤਾ ਜਾਣਾ ਚਾਹੀਦਾ। ਇਸੇ ਸਬੰਧ ਦੇ ਵਿੱਚ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੋਟੈਸਟ ਵੀ ਕੀਤਾ ਗਿਆ। ਖਾਸ ਤੌਰ ਤੇ ਉੱਥੇ ਪੰਜਾਬੀ ਪਿਆਰੇ ਪਹੁੰਚੇ ਤੇ ਉੱਥੇ ਕਈ ਪਾਰਟੀਆਂ ਦੇ ਜਿਹੜੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ ਨੇ। ਨਾਲ ਹੀ ਪੰਜਾਬ ਦੇ ਗਵਰਨਰ ਨੂੰ ਇੱਕ ਮੈਮੋਰੈਂਡਮ ਵੀ ਸੌਂਪਿਆ ਗਿਆ ਇਸ ਸੰਬੰਧਤ। ਸੋ ਇਸ ਦੇ ਬਾਬਤ ਹੀ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਅੱਜ ਦੀ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਫੋਨ ਲਾਈਨ ਤੇ ਜੁੜ ਚੁੱਕੇ ਨੇ, ਜਿਹੜੇ ਕਿ ਇਸ ਪ੍ਰੋਟੈਸਟ ਦਾ ਵੀ ਆਪ ਹਿੱਸਾ ਰਹੇ ਨੇ। ਹਾਂਜੀ ਡਾਕਟਰ ਗਾਂਧੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਜੀ ਡਾਕਟਰ ਗਾਂਧੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੂੰਗਾ, ਜਿਹੜਾ ਇਹ ਪ੍ਰੋਟੈਸਟ ਸੀਗਾ ਤੇ ਖਾਸ ਤੌਰ ਤੇ ਜਿਹੜਾ ਮੈਮੋਰੈਂਡਮ ਗਵਰਨਰ ਨੂੰ ਦਿੱਤਾ ਗਿਆ, ਪੰਜਾਬ ਦੇ ਗਵਰਨਰ ਨੂੰ, ਉਹਦੇ ਵਿੱਚ ਕੀ ਮੰਗ ਕੀਤੀ ਗਈ ਹੈ ਤੇ ਕਿਵੇਂ ਦਾ ਜਿਹੜਾ ਇਹ ਸਾਰਾ ਹੁਣ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ, ਲੋਕਾਂ ਦੇ ਵਿੱਚ ਜਾਗਰੂਕਤਾ ਦੇਖਣ ਨੂੰ ਮਿਲ ਰਹੀ ਹੈ, ਕਿਵੇਂ ਦਾ ਤੁਹਾਨੂੰ ਮਾਹੌਲ ਦਿਖ ਰਿਹਾ ਹੈ ਤੇ ਕਿਵੇਂ ਦੀ ਜਿਹੜੀ ਇਹ ਜਾਗਰੂਕਤਾ ਮੁਹਿੰਮ ਹੈ ਉਹ ਕਿਸ ਪਾਸੇ ਨੂੰ ਜਾਂਦੀ ਦਿਖ ਰਹੀ ਹੈ? ਦੇਖੋ, ਜਾਗਰੂਕਤਾ ਮੁਹਿੰਮ ਪੰਜਾਬੀ ਕੌਮ ਦੀ ਆਪਣੀ ਭਾਸ਼ਾ ਪ੍ਰਤੀ ਜੋ ਸੰਵੇਦਨਸ਼ੀਲਤਾ ਹੈਗੀ ਹੈ, ਜੋ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਹੈਗਾ ਹੈ, ਜੋ ਪੰਜਾਬੀ ਮਾਂ ਬੋਲੀ ਨੂੰ ਹਿੰਦੁਸਤਾਨ ਵਿੱਚ ਜਾਂ ਪੰਜਾਬ ਵਿੱਚ ਹੁਣ ਕਹਿ ਲਓ ਕਿ ਦੋਵੇਂ ਦਰਜੇ ਤੇ ਰੱਖਿਆ ਜਾ ਰਿਹਾ ਹੈ, ਰੱਖਿਆ ਜਾਣ ਲੱਗ ਪਿਆ ਹੈਗਾ ਹੈ। ਤੇ ਉਹਦੇ ਜੋ ਇੱਕ ਦਿਲੋਂ ਵਿਰੋਧ ਸੀਗਾ ਇਸ ਸਰਕਾਰ ਦੀ, ਕੇਂਦਰੀ ਸਰਕਾਰ ਦੀ ਸਾਜ਼ਿਸ਼ ਦਾ, ਜਿਸ ਦਾ ਪੰਜਾਬ ਦੇ ਹਾਕਮ ਸਮੇਂ-ਸਮੇਂ ਚ ਹਿੱਸਾ ਰਹੇ ਨੇ ਤੇ ਉਹਨਾਂ ਨੇ ਇੱਕ ਭੂਮਿਕਾ ਵੀ ਨਿਭਾਈ ਹੈਗੀ ਹੈ ਕਿ ਆਪਣੀ ਜੋ ਪੰਜਾਬ ਦੀ ਰਾਜ ਬੋਲੀ ਹੋਣ ਦੇ ਬਾਵਜੂਦ ਪੰਜਾਬੀ ਨੂੰ ਪੰਜਾਬ ਦਾ ਰੁਤਬਾ ਨਹੀਂ ਦਿੱਤਾ ਜਿਹੜਾ ਕਿ ਮਿਲਣਾ ਚਾਹੀਦਾ ਸੀਗਾ, ਚਾਹੇ ਵਿੱਦਿਆ ਦਾ ਖੇਤਰ ਹੋਵੇ, ਚਾਹੇ ਪ੍ਰਸ਼ਾਸਨ ਦਾ ਖੇਤਰ ਹੋਵੇ, ਚਾਹੇ ਉਹ ਕੋਰਟਾਂ ਕਚਹਿਰੀਆਂ ਦੀ ਭਾਸ਼ਾ ਦਾ ਸਵਾਲ ਹੋਵੇ, ਉੱਥੇ ਸਾਫ਼ ਦੇਣ ਪੰਜਾਬੀ ਜ਼ੁਬਾਨ ਦਾ ਬੋਲਬਾਲਾ ਹੋਣਾ ਚਾਹੀਦਾ ਸੀ, ਉਹ ਨਹੀਂ ਕੀਤਾ ਹੈਗਾ। ਤੇ ਉਹਨਾਂ ਸਾਰਿਆਂ ਦੇ ਖਿਲਾਫ ਜਿਹਦੀ ਹੁਣ ਇੱਕ ਜਿਹੜਾ ਫਲੈਸ਼ ਪੁਆਇੰਟ ਬਣਿਆ, ਜਿਹੜਾ ਫੌਰੀ ਤੌਰ ਤੇ ਜਿਹੜਾ ਮੁੱਦਾ ਸਾਹਮਣੇ ਲਿਆਂਦਾ, ਉਹ ਸੀਗਾ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬੀ ਸ਼ਾਹਮਾਨੀਆਂ ਉੱਤੇ ਜਿਹੜੇ ਸ਼ਾਹਰਾਹ ਨੇ, ਜਿਹੜੇ ਵੱਡੇ ਚੌੜੇ ਰਸਤੇ ਨੇ, ਉਹਨਾਂ ਉੱਤੇ ਬੋਰਡਾਂ ਉੱਤੇ ਪੰਜਾਬੀ ਭਾਸ਼ਾ ਦੀ ਸਰਦਾਰੀ ਖਤਮ ਕਰਕੇ ਹਿੰਦੀ ਭਾਸ਼ਾ ਨੂੰ 1 ਨੰਬਰ ਤੇ, ਅੰਗਰੇਜ਼ੀ ਨੂੰ 2 ਨੰਬਰ ਤੇ, ਸਾਡੀ ਮਾਂ ਬੋਲੀ ਨੂੰ 3 ਨੰਬਰ ਤੇ ਤੱਕ ਦਿੱਤਾ ਗਿਆ, ਜਿਸ ਨੇ ਫੌਰੀ ਪੰਜਾਬੀ ਲੋਕਾਂ ਦਾ ਧਿਆਨ ਖਿੱਚਿਆ ਤੇ ਉਹਨਾਂ ਦੇ ਹਿਰਦੇ ਨੂੰ ਬਹੁਤ ਸੱਟ ਵੱਜੀ, ਹਿਰਦੇ ਵਲੂੰਦਰੇ ਗਏ। ਸਾਡੇ ਹੀ ਰਾਜ ਵਿੱਚ ਸਾਡੀ ਹੀ ਮਾਂ ਬੋਲੀ ਦੀ ਇਹ ਜਿਹੜੀ ਬੇਹੁਰਮਤੀ ਹੈਗੀ ਹੈ, ਜਿਹੜੀ ਇਹ ਕਦਰ ਘਟਾਈ ਹੈਗੀ ਹੈ, ਇਹ ਸਾਨੂੰ ਕਤਈ ਮਨਜ਼ੂਰ ਨਹੀਂ ਹੈਗੀ ਹੈ। ਤੇ ਉਸ ਦੇ ਖਿਲਾਫ ਚੰਡੀਗੜ੍ਹ ਤੋਂ ਬਾਅਦ ਜੋ ਹੈਗਾ ਹੈ, ਉਸ ਤੋਂ ਪਹਿਲਾਂ ਪੰਜਾਬ ਵਿੱਚ ਚਾਹੇ ਉਹ ਇਹਨਾਂ ਬੋਰਡਾਂ ਉੱਤੇ ਕਾਲਖ ਫੁੱਟਣ ਦਾ ਸਵਾਲ ਹੋਵੇ, ਚਾਹੇ ਸਾਡੇ ਵੱਲੋਂ ਜਿਹਨਾਂ ਚ ਮੈਂ ਸ਼ਾਮਲ ਸੀਗਾ, ਜਿਹਨਾਂ ਚ ਭਾਸ਼ਾ ਵਿਗਿਆਨੀ ਡਾਕਟਰ ਜੋਗਾ ਸਿੰਘ ਵਿਰਕ ਸ਼ਾਮਲ ਸੀਗੇ, ਜਿਹਨਾਂ ਵਿੱਚ ਪੰਜਾਬ ਯੂਨੀਵਰਸਿਟੀ ਚ ਪੰਜਾਬੀ ਭਾਸ਼ਾ ਦੇ ਮਦਈ
ਭਾਸ਼ਾ ਵਿਭਾਗ ਵਿਖੇ ਇੱਕ ਅਸੀਂ ਬੜੀ ਇੱਕ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਹੈ, ਜਿਸ ਵਿੱਚ 5 ਮਤੇ ਪਾਸ ਕੀਤੇ ਗਏ ਔਰ ਉਹ ਮਤੇ DC ਨੂੰ ਦੇ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੱਕ ਭੇਜੇ ਗਏ ਹੈਗੇ ਜੀ। ਜਿੱਥੇ ਤੱਕ ਚੰਡੀਗੜ੍ਹ ਦੀ ਮੀਟਿੰਗ ਦਾ ਸਵਾਲ ਹੈਗਾ, ਚੰਡੀਗੜ੍ਹ ਦੇ ਇਕੱਠ ਦਾ ਜਾਂ ਉੱਥੇ ਦੇ ਜਿਹੜਾ ਜੋ ਇੱਕ ਪ੍ਰਭਾਵਸ਼ਾਲੀ ਇੱਕ ਵਿਰੋਧ ਹੋਇਆ ਹੈਗਾ ਉੱਥੇ, ਉਹਦਾ ਸਵਾਲ ਹੈ। ਉਹਦੇ ਚ ਮੇਨ ਮੰਗ ਇਹ ਸੀਗੀ ਕਿ ਚੰਡੀਗੜ੍ਹ ਜਿਹੜਾ ਕਿ ਪੰਜਾਬ ਦੀ ਕੁਦਰਤੀ ਰਾਜਧਾਨੀ ਸੀਗੀ, ਨੈਚੁਰਲ ਕੈਪੀਟਲ ਸੀਗੀ, ਉਸ ਵਿੱਚ ਜਿਹੜਾ ਕਿ ਪੰਜਾਬ ਦੇ 28 ਪਿੰਡਾਂ ਨੂੰ ਉਜਾੜ ਕੇ ਉਹ ਕੇਵਲ ਪੱਥਰਾਂ ਦਾ ਸ਼ਹਿਰ ਨਹੀਂ ਬਣਾਇਆ ਗਿਆ, ਬਲਕਿ ਉੱਥੇ 12 ਲੱਖ ਪੰਜਾਬੀ ਅਜੇ ਵੀ ਉਸ ਦੇ ਵਸਿੰਦੇ ਹਨ। 12 ਲੱਖ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਹੈ, ਘਰਾਂ ਪੰਜਾਬੀ ਬੋਲਦੇ ਨੇ। ਅੰਗਰੇਜ਼ੀ ਭਾਸ਼ਾ ਨੂੰ ਮਤਲਬ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਦੀ ਭਾਸ਼ਾ ਬਣਾ ਕੇ ਉੱਥੇ ਜੋ ਪੰਜਾਬੀ ਨੂੰ ਢਾਹ ਲਾਈ ਜਾ ਰਹੀ ਹੈ, ਜੋ ਪੰਜਾਬੀ ਦਾ ਵਜੂਦ ਖਤਮ ਕੀਤਾ ਜਾ ਰਿਹਾ ਹੈ, ਉਸ ਦੇ ਵਿਰੋਧ ਵਿੱਚ ਕਾਫੀ ਦੇਰ ਤੋਂ ਇੱਕ ਗੁੱਸਾ ਪੰਪ ਰਿਹਾ ਸੀ ਲੋਕਾਂ ਵਿੱਚ। ਖਾਸ ਤੌਰ ਤੇ ਜਿਹੜੇ ਚੰਡੀਗੜ੍ਹ ਦੇ ਆਲੇ ਦੁਆਲੇ ਪਿੰਡ ਨੇ ਪੰਜਾਬ ਦੇ, ਔਰ ਜਿਹੜੇ ਹੁਣ ਤੱਕ ਨਰੋਲ ਪੰਜਾਬੀ ਨਾਲ ਜੁੜੇ ਹੋਏ ਨੇ, ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਨੇ, ਜਿਹੜੀ ਚੰਡੀਗੜ੍ਹ ਪ੍ਰੋਪਰ ਦੀ ਇੱਕ ਜਮਾਤ ਹੈ ਪੰਜਾਬੀਆਂ ਦੀ, ਜਿਹਨਾਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਉੱਥੇ ਕੋਠੀਆਂ ਨੇ, ਅਫਸਰਸ਼ਾਹੀ ਦੀਆਂ ਕੋਠੀਆਂ ਨੇ, ਜਾਂ ਹੋਰ ਜੋ ਕੇਂਦਰੀ ਮੁਲਾਜ਼ਮ ਜੋ ਚੰਡੀਗੜ੍ਹ ਚ ਰਹਿੰਦੇ ਹੋਏ ਪੰਜਾਬ ਦੇ ਰਿਟਾਇਰ ਹੋਏ ਨੇ, ਉਹਨਾਂ ਦੀਆਂ ਕੋਠੀਆਂ ਨੇ, ਜਾਂ ਇੱਕ ਉੱਚ ਵਰਗ ਦੀਆਂ ਸੰਪੰਨ ਵਰਗ ਦੀਆਂ ਕੋਠੀਆਂ ਨੇ, ਉਹਨਾਂ ਵੱਲੋਂ ਤਾਂ ਕੋਈ ਅੱਜ ਤੱਕ ਇਸ ਤਰ੍ਹਾਂ ਦਾ ਵਿਰੋਧ ਨਹੀਂ ਹੋਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਚੰਡੀਗੜ੍ਹ ਦਾ ਇਕੱਠ ਸੀਗਾ, ਉਹਦੇ ਚ ਇਕੱਠ ਵਿੱਚ 60-70% ਲੋਕ ਚੰਡੀਗੜ੍ਹ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਸੀਗੇ, ਜਿਨ੍ਹਾਂ ਦਾ ਉਜਾੜਾ ਕੀਤਾ ਗਿਆ, ਜਿਹੜੇ ਹੁਣ ਤੱਕ ਜਿਹੜਾ ਪੁਨਰਵਾਸ ਸਹੀ ਢੰਗ ਨਾਲ ਨਹੀਂ ਹੋ ਸਕਿਆ, ਜਿਨ੍ਹਾਂ ਨੇ ਸਾਡੇ ਆਪਣੇ ਹੀ ਘਰ ਵਿੱਚ ਉਹਨਾਂ ਦੀ ਮਾਂ ਬੋਲੀ ਨੂੰ ਮਤਲਬ ਉਹਨਾਂ ਦੀ ਮਾਂ ਬੋਲੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ, ਉਹਦਾ ਫਿਕਰ ਲੱਗ ਗਿਆ ਜਦੋਂ ਅੰਗਰੇਜ਼ੀ ਨੂੰ ਚੰਡੀਗੜ੍ਹ ਦੀ ਜਿਹੜੀ ਰਾਜ ਭਾਸ਼ਾ ਸੀਗੀ ਉਹ ਬਣਾ ਦਿੱਤਾ ਗਿਆ। ਉਹਨਾਂ ਦੇ ਜੋ ਹਿਰਦੇ ਵਰੁੰਦਰ ਹੋਏ ਸੀ, ਉਹਨਾਂ ਦੇ ਉੱਦਮ ਨਾਲ, ਉਹਨਾਂ ਦੇ ਸਹਿਯੋਗ ਨਾਲ ਹੀ ਚੰਡੀਗੜ੍ਹ ਦਾ ਪ੍ਰੋਗਰਾਮ ਸੀਗਾ। ਤੇ ਪਲੱਸ ਜਿਹੜੀਆਂ ਸਹਿਤ ਸਭਾਵਾਂ ਸੀਗੀਆਂ ਚੰਡੀਗੜ੍ਹ ਚ, ਕਲਾਕਾਰ ਸੀ, ਲੇਖਕ ਸੀਗੇ, ਪੰਜਾਬੀ ਨੂੰ ਪਿਆਰ ਕਰਨ ਵਾਲੀਆਂ ਜੋ ਸ਼ਖਸੀਅਤਾਂ ਸੀਗੀਆਂ, ਉਹ ਸਾਰੀਆਂ ਸ਼ਾਮਲ ਹੋਈਆਂ। ਤੇ ਦੇਖੋ, ਜਦੋਂ ਵੀ ਕੋਈ ਨਵਾਂ ਰਾਜ ਬਣਦਾ ਹੈਗਾ, ਹਿੰਦੁਸਤਾਨ ਦੀ ਇਹ ਰਵਾਇਤ ਰਹੀ ਹੈ, ਇੱਕ ਇਸ ਗੱਲ ਦਾ ਇਤਿਹਾਸ ਗਵਾਹ ਹੈਗਾ, ਜਦੋਂ ਕੋਈ ਨਵਾਂ ਰਾਜ ਬਣਦਾ ਹੈਗਾ ਤਾਂ ਨਵੇਂ ਰਾਜ ਬਣਨ ਵਾਲੇ ਰਾਜ ਨੂੰ ਆਪਣੀ ਰਾਜਧਾਨੀ ਅਲੱਗ ਬਣਾਉਣੀ ਪੈਂਦੀ ਹੈ। ਜਿਹੜੀ ਇਸ ਰਾਜ ਦੀ ਪੁਰਾਣੀ ਰਾਜਧਾਨੀ ਹੁੰਦੀ ਹੈ, ਉਹ ਪੁਰਾਣੇ ਰਾਜ ਨੂੰ ਜਿਸ ਤੋਂ ਨਵਾਂ ਰਾਜ ਕਾਰਵ ਆਊਟ ਕੀਤਾ ਜਾਂਦਾ, ਕੱਢਿਆ ਜਾਂਦਾ ਹੈਗਾ, ਬਣਾਇਆ ਜਾਂਦਾ ਹੈਗਾ, ਤਾਂ ਉਸਨੂੰ ਪੁਰਾਣੇ ਰਾਜ ਕੋਲ ਰਾਜਧਾਨੀ ਚੱਲਦੀ ਹੈ। ਹੁਣੇ ਪਿੱਛੇ ਤੇਲੰਗਾਨਾ ਦੇ ਆਂਧਰਾ ਪ੍ਰਦੇਸ਼ ਅਲੱਗ-ਅਲੱਗ ਹੋਏ ਨੇ, ਤੇ ਤੇਲੰਗਾਨਾ ਹਾਲਾਂਕਿ ਛੋਟਾ ਰਾਜ ਹੈਗਾ ਹੈ, ਪਰ ਉੱਥੋਂ ਹੀ ਰਾਜਧਾਨੀ ਹੈਦਰਾਬਾਦ ਨੂੰ ਉਹਦਾ ਲੋਕਾਂ ਨੇ ਬਰਦਾਸ਼ਤ ਨਹੀਂ ਕੀਤਾ ਹੈਗਾ ਕਿ ਉਹ ਰਾਜਧਾਨੀ ਆਂਧਰਾ ਨੂੰ ਜਾਵੇ। ਉਹਨਾਂ ਨੇ ਸੰਘਰਸ਼ ਕਰਕੇ ਯੂਨੀਵਰਸਿਟੀ ਚ ਬਹੁਤ ਵੱਡੇ ਮੁਜ਼ਾਹਰੇ ਹੋਏ ਨੇ, ਲਾਠੀ ਗੋਲੀ ਵੀ ਚੱਲੀ ਹੈਗੀ ਹੈ। ਉਹਨਾਂ ਨੇ ਤੇਲੰਗਾਨਾ ਨੇ ਹੈਦਰਾਬਾਦ ਨੂੰ ਆਪਣੀ ਰਾਜਧਾਨੀ ਬਰਕਰਾਰ ਰੱਖਿਆ ਔਰ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ ਕਿ ਉਹ ਨਵੇਂ ਰਾਜ ਜਿਹੜਾ ਪੁਰਾਣਾ ਆਂਧਰਾ ਪ੍ਰਦੇਸ਼ ਹੈ, ਉਸ ਨੂੰ ਰਾਜਧਾਨੀ ਬਣਾਉਣ ਲਈ ਪੈਸੇ ਦੇਵੇ, ਤੇ ਪਰ ਹੈਦਰਾਬਾਦ ਦਾ ਹੱਕ ਹੈਗਾ ਉਹ ਤੇਲੰਗਾਨਾ ਦਾ ਰਹੂਗਾ। ਸਾਡੇ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ, ਇਤਿਹਾਸਕ ਗਲਤੀ ਹੋਈ ਕਿ ਪੰਜਾਬੀ ਕੌਮ ਨੇ ਉਸ ਵੇਲੇ ਅਣਗਹਿਲੀ ਵਿੱਚ ਕਹਿ ਲਓ, ਜਾਂ ਇੱਕ ਕੇਂਦਰ ਸਰਕਾਰ ਦੀਆਂ ਚਾਲਾਂ ਚ ਆਉਣ ਕਰਕੇ ਕਹਿ ਲਓ, ਚੰਡੀਗੜ੍ਹ ਦੀ ਜਿਹੜੀ ਵੰਡ ਸੀਗੀ ਮਨਜ਼ੂਰ ਕਰ ਲਈ 60-40 ਰੇਸ਼ੋ ਵਿੱਚ, ਜਿਹੜੀ ਕਿ ਇੱਕ ਸਾਜ਼ਿਸ਼ ਸੀਗੀ ਕਿ ਪੰਜਾਬ ਨੂੰ ਰਾਜਧਾਨੀ ਤੋਂ ਵਿਹੂਣਾ ਕਰਨਾ ਹੈਗਾ, ਰਾਜਧਾਨੀ ਤੋਂ ਮਤਲਬ ਖੋਣੀ ਹੈਗੀ ਹੈ, ਤੇ ਉਹਨਾਂ ਨੇ ਉਹ ਰਾਜਧਾਨੀ ਸਾਡੀ ਖੋਲੀ ਹੈਗੀ ਹੈ। ਤੇ ਜਿਹੜੇ ਹੌਲੀ-ਹੌਲੀ ਜਿਹੜਾ ਵਿਰੋਧ ਸੀਗਾ, ਲੋਕ ਨਾਅਰੇ ਲੱਗਦੇ ਸੀਗੇ ਕਿ ਖਿੜਿਆ ਫੁੱਲ ਖਿਲਾਫ ਦਾ ਚੰਡੀਗੜ੍ਹ ਪੰਜਾਬ ਦਾ, ਔਰ ਜੋ ਪੰਜਾਬੀ ਲੋਕਾਂ ਚੰਡੀਗੜ੍ਹ ਪ੍ਰਤੀ ਜੋ ਇੱਕ ਆਪਣਾਪਣ ਸੀਗਾ ਕਿ ਸਾਡੀ ਰਾਜਧਾਨੀ ਹੈ ਇਹ, ਹਰਿਆਣਾ ਗਲਤ ਢੰਗ ਨਾਲ ਕਾਬਜ਼ ਹੋਇਆ ਹੈਗਾ, ਕੇਂਦਰ ਸਰਕਾਰ ਨੇ ਗਲਤ ਵੰਡ ਕੀਤੀ ਹੈਗੀ ਹੈ, ਉਹ ਭਾਵਨਾ ਹੌਲੀ-ਹੌਲੀ ਮਰਦੀ ਗਈ। ਤੇ ਇੱਥੋਂ ਦੀਆਂ ਜਿਹੜੀਆਂ ਰਾਜ ਕਰਦੀਆਂ ਪਾਰਟੀਆਂ, ਚਾਹੇ ਕਾਂਗਰਸ ਚਾਹੇ ਉਹ ਅਕਾਲੀ ਦਲ ਹੈਗੇ, ਉਹਨਾਂ ਨੇ ਵੀ ਉਸ ਭਾਵਨਾ ਨੂੰ ਆਪਣੇ ਇਲੈਕਸ਼ਨਾਂ ਦੌਰਾਨ ਇੱਕ ਰਿਟੋਰਕ ਦੇ ਤੌਰ ਤੇ ਇੱਕ ਮੁੱਦਾ ਠਾਣ ਦੇ ਤੌਰ ਤੋਂ ਵੱਧ ਕੁਝ ਵੀ ਨਹੀਂ ਸੋਚਿਆ, ਉਸ ਤੇ ਗੰਭੀਰਤਾ ਨਹੀਂ ਦਿਖਾਈ, ਤੇ ਕੇਂਦਰ ਸਰਕਾਰ ਨੂੰ ਕਦੇ ਮਜਬੂਰ ਨਹੀਂ ਕੀਤਾ ਕਿ ਪੰਜਾਬ ਨੂੰ ਉਸਦੀ ਰਾਜਧਾਨੀ, ਦੇਖੋ ਕਿਸੇ ਰਾਜ ਦੀ ਰਾਜਧਾਨੀ, ਕਿਸੇ ਦੇਸ਼ ਦੀ ਰਾਜਧਾਨੀ ਉਹਦਾ ਹੈਡ ਤੇ ਫੇਸ ਹੁੰਦਾ ਹੈਗਾ। ਵੀ ਆਰ ਹੈਡਲੈਸ ਐਂਡ ਫੇਸਲੈਸ, ਨਾ ਸਾਡਾ ਕੋਈ ਸਿਹਰਾ, ਨਾ ਸਾਡਾ ਕੋਈ ਚਿਹਰਾ ਹੈਗਾ। ਰਾਜਧਾਨੀ ਕਲਚਰਲ ਕੈਪੀਟਲ ਹੁੰਦੀ ਹੈਗੀ ਹੈ, ਰਾਜਧਾਨੀ ਉਹਦੇ ਜਿਹੜੀ ਵਿਰਸੇ ਦੀ ਇੱਕ ਸੰਭਾਲ ਦਾ ਕੇਂਦਰ ਹੁੰਦੀ ਹੈ, ਰਾਜਧਾਨੀ ਵਿਰਾਸਤ ਹੁੰਦੀ ਹੈ ਕਿਸੇ
ਉਹ ਕਾਇਮ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਹਾਂਜੀ ਉਸਦੇ ਵਿਰੋਧ ਚੰਡੀਗੜ੍ਹ ਕਨਵੈਨਸ਼ਨ ਹੋਈ, ਕਾਫੀ ਕਾਮਯਾਬ ਕਨਵੈਨਸ਼ਨ ਰਹੀ। ਕਾਫੀ ਇਕੱਲੇ ਜਜ਼ਬਾਤ ਦਾ ਮਸਲਾ ਨਹੀਂ ਸੀਗਾ, ਇਹ ਹੱਕ ਦਾ ਮਸਲਾ ਜੀ ਡਾਕਟਰ ਗਾਂਧੀ, ਬਿਲਕੁਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਹੱਕਾਂ ਦਾ ਮਸਲਾ ਹੈਗਾ। ਤੇ ਇਸੇ ਦੇ ਨਾਲ ਜੇ ਅਸੀਂ ਗੱਲ ਇਹਨੂੰ ਅੱਗੇ ਤੋਰਨੀ ਹੋਵੇ, ਮੈਂ ਇੱਕ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਸੀ। ਜਿਵੇਂ ਅਸੀਂ ਪੰਜਾਬੀਆਂ ਦੇ ਰਿਸਪੌਂਸ ਦੀ ਗੱਲ ਕਰਦੇ ਹਾਂ, ਲੋਕਾਂ ਨੇ ਲਾਮਬੰਦ ਹੋ ਕੇ ਇਕਮੁੱਠ ਹੋ ਕੇ ਕਾਲੀ ਜਿਹੜੀ ਸਿਆਹੀ ਸੀ ਉਹਦੇ ਤੋਂ ਲੈ ਕੇ ਪ੍ਰੋਟੈਸਟ ਤੱਕ ਹਰ ਹਰਬਾ ਵਰਤਿਆ ਤੇ ਸਰਕਾਰ ਨੂੰ ਇਸ ਲਈ ਮਜਬੂਰ ਕੀਤਾ ਕਿ ਉਹਨਾਂ ਨੇ ਜਿਹੜੀ ਸੈਂਟਰ ਦੀ ਅਥਾਰਟੀ ਹੈਗੀ ਹੈ ਉਹਨੂੰ ਵਾਪਸ ਹੁਕਮ ਕੀਤਾ ਕਿ ਇਹ ਜਿਹੜੇ ਸਾਈਨ ਬੋਰਡ ਨੇ ਇਹ ਬਦਲੇ ਜਾਣ। ਪਰ ਇਹਦੇ 'ਤੇ ਜਿਹੜਾ ਸਰਕਾਰੀ ਰਵੱਈਆ ਹੈਗਾ ਸਰਕਾਰ ਦੀ, ਪੰਜਾਬ ਸਰਕਾਰ ਦੀ ਖਾਸ ਤੌਰ 'ਤੇ ਜੇ ਗੱਲ ਕਰੀਏ, ਉਹਨਾਂ ਵੱਲੋਂ ਉਹ ਪੰਜਾਬੀ ਪ੍ਰੇਮੀਆਂ ਤੇ ਜਿਹੜੇ ਐਕਟਿਵਿਸਟ ਹੈਗੇ ਆ, ਕਾਰਕੁਨ ਜਿਨ੍ਹਾਂ ਨੇ ਇਸ ਲਹਿਰ ਦੇ ਵਿੱਚ ਅਹਿਮ ਭੂਮਿਕਾ ਨਿਭਾਈ, ਉਹਨਾਂ ਦੇ ਖਿਲਾਫ ਕੇਸ ਵੀ ਦਰਜ ਕੀਤੇ ਗਏ ਨੇ, ਉਹਨਾਂ ਨੂੰ ਜੇਲ੍ਹੀਂ ਵੀ ਡੱਕਿਆ ਜਾ ਰਿਹਾ ਹੈ। ਇਹਦੇ 'ਤੇ ਜਿਹੜਾ ਸਰਕਾਰ ਦਾ, ਪੰਜਾਬ ਸਰਕਾਰ ਦਾ, ਕੈਪਟਨ ਸਰਕਾਰ ਦਾ ਰਵੱਈਆ, ਉਸ ਬਾਰੇ ਤੁਸੀਂ ਕੀ ਸਮਝਦੇ ਹੋ, ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਸ ਮਾਮਲੇ 'ਚ ਨਾ ਮੈਂ ਕੈਪਟਨ ਸਰਕਾਰ ਤੇ ਬਾਦਲ ਸਰਕਾਰ ਦੀ ਬਹੁਤਾ ਫਰਕ ਨਹੀਂ ਕਰਦਾ। ਇਹ ਸਾਰੀਆਂ ਸਰਕਾਰਾਂ ਲਗਾਤਾਰ ਕੇਂਦਰ ਦੇ ਥੱਲੇ ਲੱਗ ਕੇ, ਕੇਂਦਰ ਦੇ ਹਾਕਮਾਂ ਦੇ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਜਾਂ ਵਿਲਿੰਗਲੀ ਜਾਂ ਅਨਵਿਲਿੰਗਲੀ, ਇਹਨਾਂ ਨੇ ਕਦੇ ਵੀ ਪੰਜਾਬ ਦੇ ਹੱਕਾਂ ਵਾਸਤੇ ਨਾ ਦਾ ਵਿਰੋਧ ਕੀਤਾ, ਨਾ ਇਸ ਸੰਘਰਸ਼ ਕੀਤਾ ਹੈਗਾ। ਸ਼ੁਰੂਆਤੀ ਸਾਲਾਂ ਵਿੱਚ ਅਕਾਲੀ ਦਲ ਰੋਲ ਨਿਭਾਉਂਦਾ ਰਿਹਾ ਹੈਗਾ ਹੈ ਪੰਜਾਬ ਦੇ ਹੱਕਾਂ ਦੀ ਲੜਾਈ ਦਾ, ਪਰ ਹੌਲੀ ਹੌਲੀ ਇਹ ਆਤਮਸਾਤ ਨੇ ਆਪਣੇ ਹਿੱਤ ਕਰ ਲਏ ਨੇ। ਜਿਹੜੇ ਆਰਥਿਕ ਹਿੱਤ ਸੀਗੇ ਉਹ ਅਕਾਲੀ ਦਲ ਨੇ ਆਤਮਸਾਤ ਕਰ ਲਏ ਹੈਗੇ ਹੈ ਇੰਡੀਅਨ ਕਾਰਪੋਰੇਟ ਸੈਕਟਰ ਨਾਲ। ਜਿਹੜੇ ਸਿਆਸੀ ਹਿੱਤ ਸੀਗੇ ਉਹ ਆਤਮਸਾਤ ਕਰ ਲਏ ਨੇ। ਜਿਹੜੀ ਇੱਕ ਰਾਸ਼ਟਰਵਾਦੀ ਪਾਰਟੀ ਹੈਗੀ ਹੈ, ਜਿਹੜੀ ਹਿੰਦੂਤਵ ਦੀ ਪਾਰਟੀ ਹੈ, ਭਾਰਤੀ ਜਨਤਾ ਪਾਰਟੀ ਨਾਲ ਜਾਂ ਬੀਜੇਪੀ ਨਾਲ। ਤੇ ਇਸ ਕਰਕੇ ਇਕੱਲੀ ਇਹ ਨਹੀਂ ਕਿ ਕਾਂਗਰਸ ਸਰਕਾਰ ਤਾਂ ਹੈ ਹੀ ਹੈ, ਇਹ ਤਾਂ ਪਹਿਲੇ ਰਾਸ਼ਟਰਵਾਦੀ ਪਾਰਟੀ ਹੈ। ਨੈਸ਼ਨਲਿਸਟ ਪਰਸਪੈਕਟਿਵ ਦਾ ਇਹਦਾ ਹਮੇਸ਼ਾ ਹੀ ਕਾਂਗਰਸ ਸਰਕਾਰ ਨੇ ਬੜੇ ਸ਼ਾਦਰ ਢੰਗ ਨਾਲ, ਤੇ ਕੇਂਦਰ ਸਰਕਾਰ ਤੇ ਬੀਜੇਪੀ ਸਰਕਾਰ ਨੇ ਬੜੇ ਕੁੱਟਲ ਢੰਗ ਨਾਲ ਜੋ ਇੰਡੀਅਨ ਨੈਸ਼ਨਲਿਜ਼ਮ ਹੈ, ਜੋ ਭਾਰਤੀ ਰਾਸ਼ਟਰਵਾਦ ਹੈਗਾ, ਜਿਹੜਾ ਹੁਣ ਡੀਜਨਰੇਟ ਹੋ ਕੇ, ਜਿਹੜਾ ਹੁਣ ਨੰਗੇ ਚਿੱਟੇ ਰੂਪ ਵਿੱਚ ਹਿੰਦੂ ਰਾਸ਼ਟਰਵਾਦ ਦੇ ਰੂਪ ਵਿੱਚ ਪ੍ਰਗਟ ਹੋ ਰਿਹਾ ਹੈਗਾ। ਤੋ ਇਹਨਾਂ ਨੇ ਕਾਂਗਰਸ ਤੋਂ ਆਸ ਨਹੀਂ ਕੀਤੀ ਜਾ ਸਕਦੀ ਸੀ। ਘੱਟੋ ਘੱਟ ਅਕਾਲੀਆਂ ਕੋਲ ਆਸ ਸੀ ਕਿ ਉਹ ਪੰਜਾਬੀਆਂ ਦੀ ਖੇਤਰੀ ਪਾਰਟੀ ਹੋਣ ਦੇ ਨਾਤੇ, ਜਿਹੜੇ ਪੰਜਾਬ ਦੇ ਖੇਤਰੀ ਹਿੱਤ ਹੈਗੀ ਹੈ, ਚਾਹੇ ਉਹ ਪਾਣੀ ਦਾ ਮਸਲਾ ਹੈਗਾ, ਚਾਹੇ ਉਹ ਭਾਸ਼ਾ ਦਾ ਮਸਲਾ ਹੈਗਾ, ਚਾਹੇ ਉਹ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਚਾਹੇ ਚੰਡੀਗੜ੍ਹ ਦਾ ਮਸਲਾ, ਉਹਦੇ ਤੇ ਫਸਵੀਂ ਟੱਕਰ ਦਿੰਦੇ ਆ। ਸਾਰਾ ਪੰਜਾਬ ਉਹਨਾਂ ਦੇ ਨਾਲ ਸੀਗਾ। ਸੋ ਪੰਜਾਬ ਤੋਂ ਭਗੌੜੇ ਹੋ ਗਏ, ਪੰਜਾਬ ਨੂੰ ਬੇੜਾਵਾ ਲੈ ਕੇ ਨੇ ਅਕਾਲੀ ਦਲ। ਸੋ ਇਸ ਕਰਕੇ ਸਰਕਾਰ ਕੋਈ ਵੀ ਹੁੰਦੀ ਇਹੀ ਕੁਛ ਹੋਣਾ ਸੀਗਾ। ਬਣਦਾ ਤਾਂ ਇਹ ਸੀਗਾ ਕਿ ਜਿਹਨਾਂ ਲੋਕਾਂ ਨੇ ਇਹ ਬੋਰਡ ਲਿਖਵਾਏ ਨੇ, ਜਿਸ ਸਰਕਾਰ ਨੇ, ਜਿਹਨਾਂ PWD ਦੀ ਅਫਸਰਾਂ ਨੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਤਹਿਤ ਪੰਜਾਬ ਸਰਕਾਰ ਦੀ ਮਨਜ਼ੂਰੀ ਨਾਲ ਹਿੰਦੀ ਦੀ ਪ੍ਰਮੁੱਖਤਾ ਦਿਖਾ ਕੇ ਪੰਜਾਬੀ ਨੂੰ ਗੌਣ ਬਣਾਇਆ ਹੈਗਾ, ਉਹਨਾਂ ਉੱਤੇ ਕੇਸ ਦਰਜ ਹੁੰਦੇ, ਉਹ ਜੇਲ੍ਹੀਂ ਭੇਜੇ ਜਾਂਦੇ, ਉਹਨਾਂ ਨੂੰ ਸਜ਼ਾਵਾਂ ਮਿਲਦੀਆਂ। ਉਲਟਾ ਉਹਨਾਂ ਪੰਜਾਬੀ ਪ੍ਰੇਮੀਆਂ ਨੂੰ, ਪੰਜਾਬ ਦੇ ਹਿਤੈਸ਼ੀਆਂ ਨੂੰ, ਪੰਜਾਬੀ ਦੇ ਆਸ਼ਕਾਂ ਨੂੰ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਉਹਨਾਂ ਨੂੰ ਮਤਲਬ ਜੇਲ੍ਹਾਂ ਸੁੱਟਿਆ ਜਾ ਰਿਹਾ ਹੈਗਾ, ਜਿਨ੍ਹਾਂ ਨੇ ਆਪਣੀ ਮਾਂ ਬੋਲੀ ਦੇ ਪ੍ਰੇਮ ਵਿੱਚੋਂ ਇਹ ਕਦਮ ਚੁੱਕਿਆ ਸੀਗਾ। ਔਰ ਹੁਣ ਜਦੋਂ ਸਰਕਾਰ ਆਪ ਮੰਨਦੀ ਹੈ ਕਿ ਇਹ ਗਲਤੀ ਹੋਈ ਆ, ਔਰ 1 ਮਹੀਨੇ ਦੇ ਵਿੱਚ ਸਾਰੇ ਬੋਰਡ ਮੁੜ ਕੇ ਫਿਰ ਪੰਜਾਬੀ ਦੀ ਪ੍ਰਮੁੱਖਤਾ ਨਾਲ ਮੁੜ ਕੇ ਦੁਬਾਰਾ ਲੈ ਕੇ ਜਾਣਗੇ, ਤਾਂ ਕੋਈ ਤੁੱਕ ਨਹੀਂ ਬਣਦੀ ਹੈਗੀ ਹੈ ਕਿ ਇਹਨਾਂ ਪੰਜਾਬੀ ਪ੍ਰੇਮੀਆਂ ਉੱਤੇ ਇਹ ਕੇਸ ਦਰਜ ਕੀਤੇ ਜਾਣ ਜਾਂ ਜੇਲ੍ਹਾਂ ਸੁੱਟਿਆ ਜਾਵੇ। ਬਿਲਕੁਲ ਬੇਇਨਸਾਫੀ ਹੈਗੀ ਹੈ, ਔਰ ਇਹ ਦਿੱਲੀ ਦੀ ਭਗਤੀ ਹੈਗੀ, ਔਰ ਇਹ ਬਹੁਤ ਮਤਲਬ ਇੱਕ ਐਂਟੀ ਡੈਮੋਕ੍ਰੈਟਿਕ ਐਕਟ ਹੈਗਾ ਹੈ, ਗੈਰ ਦੀ ਪੂਰੀ ਕਦਮ ਹੈਗਾ ਹੈ, ਜਿਹੜਾ ਕਿ ਲੋਕਾਂ ਨੂੰ ਆਪਣੀ ਮਾਂ ਬੋਲੀ ਤੱਕ ਦੀ ਰਾਖੀ ਵਾਸਤੇ ਜੋ ਆਵਾਜ਼ ਬੁਲੰਦ ਕਰਨ ਦਾ ਹੱਕ ਹੈਗਾ ਹੈ, ਉਹ ਖੋਹਦਾ ਹੈਗਾ ਹੈ, ਉਹਨਾਂ ਦੇ ਦਮਨ ਕਰਦਾ ਹੈਗਾ ਹੈ। ਤੇ ਅਸੀਂ ਸਾਰੇ ਸਮੁੱਚੇ ਪੰਜਾਬੀ ਇਸ ਸਰਕਾਰ ਦੇ ਇਸ ਕਦਮ ਦਾ ਨਿਖੇਧੀ ਕਰਦੇ ਹੈਗੇ ਹਾਂ। ਕੱਲ ਨੂੰ 6 ਤਰੀਕ ਨੂੰ ਧਰਨਾ ਲੱਗ ਰਿਹਾ ਹੈਗਾ ਬਠਿੰਡੇ ਵਿੱਚ ਸਰਕਾਰ ਦੇ ਇਸ ਜਾਬਰ ਕਦਮ ਦੇ ਖਿਲਾਫ। ਤੇ ਮੈਨੂੰ ਮੇਰੀ 6 ਨੂੰ ਮੀਟਿੰਗ ਹੈਗੀ, ਮੈਂ ਸ਼ਾਇਦ ਨਾ ਜਾ ਸਕਾਂ, ਪਰ ਮੇਰੇ ਜਿਹੜੇ ਦੂਜੇ ਸਾਥੀ ਹੈ ਜਿਹੜੇ ਕਿ ਫੈਡਰਲ ਇੰਡੀਆ ਦੇ ਡੈਮੋਕ੍ਰੈਟਿਕ ਪੰਜਾਬ ਦੇ ਨਾਰੇ ਹੇਠ ਪੰਜਾਬ ਸਰਗਰਮ ਨੇ, ਜਿਨ੍ਹਾਂ ਨੇ ਅਸੀਂ ਪਾਣੀ ਦਾ ਮਾਮਲਾ ਹੋਵੇ, ਅਸੀਂ ਨਸ਼ੇ ਦਾ ਮਾਮਲਾ ਹੋਵੇ, ਅਸੀਂ ਭਾਸ਼ਾ ਦਾ ਮਾਮਲਾ ਹੋਵੇ, ਇਸ ਪਹਿਲ ਕਦਮੀ ਕਰਕੇ ਪੰਜਾਬ ਨੂੰ, ਪੰਜਾਬੀ ਲੋਕਾਂ ਦੀ ਤਰਜਮਾਨੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਪੰਜਾਬੀ ਕੌਮ ਦੀ ਤਰਜਮਾਨੀ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਅਸੀਂ ਮਤਲਬ ਉਹਦੇ ਸ਼ਾਮਲ ਵੀ ਹੋਵਾਂਗੇ, ਆਵਾਜ਼ ਬੁਲੰਦ ਵੀ ਕਰਾਂਗੇ ਤੇ ਸਰਕਾਰ ਨੂੰ ਸੁਣਾਉਣੇ ਵੀ ਕਰਾਂਗੇ। ਔਰ ਚੰਡੀਗੜ੍ਹ ਦੇ ਮਾਮਲੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਚੰਡੀਗੜ੍ਹ ਦਾ ਜੇ ਸਰਕਾਰ ਦੀ ਜ਼ਰੂਰਤ ਪਈ ਹੈਗੀ ਹੈ ਪੰਜਾਬੀ ਨੂੰ ਥੱਲੇ ਸੁੱਟ ਕੇ ਗੌਣ ਬਣਾ ਕੇ ਹਿੰਦੀ ਤੇ ਅੰਗਰੇਜ਼ੀ ਦੀ ਪ੍ਰਮੁੱਖਤਾ ਕਾਇਮ ਕਰਨ ਦੀ, ਉਹਦੇ ਪਿੱਛੇ ਕਾਰਨ ਕੀ ਹੈਗਾ ਕਿ ਪੰਜਾਬ ਹੌਲੀ ਹੌਲੀ ਚੰਡੀਗੜ੍ਹ
ਚੰਡੀਗੜ੍ਹ 2 ਰਾਜਾਂ ਦੀ ਰਾਜਧਾਨੀ ਰਹੂਗੀ, ਕੇਂਦਰੀ ਸ਼ਾਸਤ ਪ੍ਰਦੇਸ਼ ਹੀ ਰਹੂਗਾ ਔਰ ਇਸ ਦੇ ਪੰਜਾਬ ਦਾ ਜੋ ਹੱਕ ਹੈਗਾ ਹੈ ਉਸ ਨੂੰ ਮਿਲਣ ਵਾਲਾ ਨਹੀਂ ਹੈਗੀ ਹੈ। ਲੋਕਾਂ ਨੇ ਮਨ ਧਾਰਨਾ ਕਰ ਗਈ ਹੈ, ਤਾਂ ਹੀ ਜ਼ਰੂਰਤ ਪਈ ਹੈਗੀ ਹੈ ਇੰਨੇ ਲੰਮੇ ਸਮੇਂ ਤੋਂ ਬਾਅਦ ਇਹ ਪੰਜਾਬੀ ਨੂੰ ਸਾਡੀ ਆਪਣੇ ਘਰ ਵਿੱਚ ਬੇਗਾਨੀ ਬਣਾ ਕੇ ਰੱਖ ਦਿੱਤਾ ਜਾਵੇ ਔਰ ਇੱਕ ਵਿਦੇਸ਼ੀ ਭਾਸ਼ਾ ਦੀ ਜਿਹੜੀ ਪ੍ਰਮੁੱਖਤਾ ਹੈਗੀ ਹੈ, ਇੱਕ ਸੋ ਕਾਲ ਜੋ ਸੰਪਰਕ ਭਾਸ਼ਾ ਹਿੰਦੀ ਹੈਗੀ ਹੈ ਜੀ ਜੋ ਉੱਥੇ ਪ੍ਰਮੁੱਖਤਾ ਉਹ ਉੱਥੇ ਕਾਇਮ ਕੀਤੀ ਜਾਵੇ। ਅਸੀਂ ਮੰਗ ਕੀਤੀ ਹੈਗੀ ਹੈ ਕਿ ਚੰਡੀਗੜ੍ਹ ਦੇ ਹਰ ਸੂਬੇ ਵਿੱਚ ਪ੍ਰਸ਼ਾਸਨ ਹੋਵੇ, ਨਿਆਂ ਪ੍ਰਣਾਲੀ ਹੋਵੇ, ਚਾਹੇ ਉੱਥੇ ਵਿਦਿਆ ਹੋਵੇ, ਹਰ ਸੂਬੇ ਵਿੱਚ ਪੰਜਾਬੀ ਨੂੰ ਬਣਦਾ ਥਾਂ ਦਿੱਤਾ ਜਾਵੇ। ਪੰਜਾਬੀ ਪੰਜਾਬ ਦੀ ਰਾਜਧਾਨੀ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਸਾਡੇ 12 ਲੱਖ ਪੰਜਾਬੀ ਵੀਰ ਉੱਥੇ ਵੱਸਦੇ ਨੇ, ਉਹਨਾਂ ਦੇ ਘਰਾਂ 'ਚ ਪੰਜਾਬੀ ਹੈ, ਉਹਨਾਂ ਦੇ ਦਿਲਾਂ 'ਚ ਪੰਜਾਬੀ ਹੈ, ਉਹਨਾਂ ਦੇ ਦਿਮਾਗਾਂ 'ਚ ਪੰਜਾਬੀ ਹੈਗੀ ਹੈ। ਤੇ ਔਰ ਜੋ ਵਿਅਕਤੀ ਜੋ ਵਿਦਿਆ ਹੈਗੀ ਹੈ, ਦੁਨੀਆ ਭਰ ਦੇ ਜਿਹੜੇ ਭਾਸ਼ਾ ਵਿਗਿਆਨੀ ਉਹ ਕਹਿੰਦੇ ਨੇ ਹਿੰਦੁਸਤਾਨ ਪਰ ਜਿੰਨੀਆਂ ਕਮੇਟੀਆਂ ਬਣੀਆਂ 18 ਕਮਿਸ਼ਨ ਤੱਕ ਉਹਨੇ ਸਾਫ਼ ਕਿਹਾ ਹੈਗਾ ਕਿ ਜਿਹੜੀ ਮੁੱਢਲੀ ਵਿਦਿਆ ਹੈਗੀ ਹੈ ਜਾਂ ਉਸ ਤੋਂ ਬਾਅਦ 10ਵੀਂ ਤੱਕ ਵਿਦਿਆ ਹੈਗੀ ਹੈ ਉਹ ਆਪਣੀ ਮਾਤ ਭਾਸ਼ਾ ਵਿੱਚ ਹੀ ਦਿੱਤੀ ਜਾਣੀ ਚਾਹੀਦੀ ਹੈ। ਉਹ ਸਭ ਤੋਂ ਵਧੀਆ ਮਾਧਿਅਮ ਹੈਗਾ ਹੈ। ਜਿਸ ਬੱਚੇ ਦੀ ਮਾਤ ਭਾਸ਼ਾ ਦੁਰਸਤ ਨਹੀਂ ਹੈਗੀ ਹੈ ਉਸ ਨੂੰ ਕੋਈ ਦੂਜੀ ਭਾਸ਼ਾ ਵੀ ਠੀਕ ਢੰਗ ਨਾਲ ਨਹੀਂ ਆ ਸਕਦੀ। ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ, ਅਸੀਂ ਉਹ ਪੰਜਾਬ ਦੇ ਉਹ ਵਸਿੰਦੇ ਹਾਂ ਜਿਨ੍ਹਾਂ ਨੇ 5ਵੀਂ ਤੱਕ ਆਪਣੀ ਮਾਤ ਭਾਸ਼ਾ ਦੀ ਵਿਦਿਆ ਗ੍ਰਹਿਣ ਕੀਤੀ, ਮਾਹਰੀਅਤ ਹਾਸਲ ਕੀਤੀ, ਪੂਰੀ ਲਿੰਗੁਇਸਟਿਕਲੀ ਭਾਸ਼ਾ ਦੇ ਤੌਰ ਲਿੰਗੁਇਸਟਿਕਲੀ, ਸਾਇੰਟੀਫਿਕਲੀ ਔਰ ਗ੍ਰਾਮੈਟਿਕਲੀ ਦਰੁਸਤ ਭਾਸ਼ਾ ਸਿੱਖੀ ਹੈ। ਅਸੀਂ 6ਵੀਂ 'ਚ ABC ਸਿੱਖੀ ਹੈਗੀ ਹੈ ਔਰ ਅੱਜ ਜਿਹੜੀ ਸਾਡੇ ਹਾਣ ਦੀ ਪੀੜ੍ਹੀ ਹੈਗੀ ਹੈ ਉਹਦਾ ਮੁਕਾਬਲਾ ਕਰਕੇ ਦੇਖ ਲਓ ਕਿ ਸਾਡੀਆਂ ਭਾਸ਼ਾਵਾਂ ਨਾ ਸਿਰਫ ਪੰਜਾਬੀ ਬਲਕਿ ਹਿੰਦੀ ਵੀ, ਅੰਗਰੇਜ਼ੀ ਵੀ, ਉਹਦਾ ਜੋ ਸਟੈਂਡਰਡ ਹੈਗਾ ਹੈ ਉਹ ਕਿਤੇ ਜ਼ਿਆਦਾ ਹੈਗਾ ਉਹਨਾਂ ਲੋਕਾਂ ਨਾਲੋਂ ਜਿਨ੍ਹਾਂ ਨੇ ਮਾਤ ਭਾਸ਼ਾ ਟੁੱਟ ਕੇ ਅੰਗਰੇਜ਼ੀ ਸਿੱਖੀ ਹੈਗੀ ਹੈ। ਕਿਉਂਕਿ ਜਦੋਂ ਤੁਸੀਂ ਕੋਈ ਭਾਸ਼ਾ ਸਿੱਖਦੇ ਹੈਗੇ ਆ, ਜਦੋਂ ਗਿਆਨ ਲੈਂਦੇ ਹੈਗੇ ਤਾਂ ਮਾਤ ਭਾਸ਼ਾ ਵਿੱਚ ਹੀ ਸਭ ਤੋਂ ਵਧੀਆ ਗਿਆਨ ਮਿਲ ਸਕਦਾ ਹੈਗਾ। ਈਵਨ ਇਸ ਤੱਕ ਮੈਂ ਤਾਂ ਕਹਿਣਾ ਚਾਹਾਂਗਾ ਕਿ ਜਿਹੜੀਆਂ ਮੇਰੀਆਂ ਗੁਣਾਈਆਂ ਸ਼ਬਦਾਂ ਦੀਆਂ ਜਾਂ ਅੱਖਰਾਂ ਦੀਆਂ ਮੇਰੇ ਬਚਪਨ 'ਚ ਮੇਰੀ ਮਾਂ ਬੋਲੀ ਕੋਲੋਂ ਮੈਨੂੰ ਮਿਲੀਆਂ ਹੈਗੀਆਂ, ਜੋ ਦਿਮਾਗ ਦੇ ਸੈਰੀਬਲ ਕਾਰਟੈਕਸ 'ਚੋਂ ਦਿਮਾਗ ਤੋਂ ਜਿੱਥੋਂ ਉਪਜਦਾ ਹੈਗਾ ਹੱਥਾਂ ਦੀਆਂ ਗੁਣਾਈਆਂ ਨਿਕਲਦੀਆਂ ਹੈਗੀਆਂ, ਜੋ ਮੇਰੀਆਂ ਗੁਣਾਈਆਂ ਪੰਜਾਬੀ ਦੀ ਖੁਸ਼ਕੱਤ ਲਿਖਾਈ 'ਚੋਂ ਨਿਕਲੀਆਂ ਉਹੀ ਅੰਗਰੇਜ਼ੀ 'ਚ ਕਾਇਮ ਰਹੀਆਂ, ਉਹੀ ਹਿੰਦੀ 'ਚ ਕਾਇਮ ਰਹੀਆਂ। ਬਾਅਦ ਮੈਂ ਉਰਦੂ ਸਿੱਖਿਆ, ਉਰਦੂ ਮੇਰਾ 19 ਸੁਨੱਖਾ ਖੁਸ਼ਕੱਤ ਹੈਗਾ, ਹਿੰਦੀ ਮੇਰੀ 19 ਸੁਨੱਖੀ ਤੇ ਖੁਸ਼ਕੱਤ ਹੈਗੀ ਹੈ, ਅੰਗਰੇਜ਼ੀ ਮੇਰੀ 19 ਸੁਨੱਖੀ ਤੇ ਖੁਸ਼ਕੱਤ ਹੈਗੀ ਹੈ, ਭਾਸ਼ਾ ਦੇ ਤੌਰ ਤੇ ਵੀ ਤੇ ਲਿਖਣੀ ਦੇ ਤੌਰ ਤੇ ਵੀ ਤੇ ਨੌਲੇਜ ਦੇ ਤੌਰ ਤੇ ਵੀ ਭਾਸ਼ਾ ਦੀ। ਸੋ ਇਸ ਕਰਕੇ ਮਾਤ ਭਾਸ਼ਾ ਦੀ ਮਾਹਰੀਅਤ ਹੋਣਾ ਬਹੁਤ ਜ਼ਰੂਰੀ ਹੈ। ਜਿਹੜੇ ਬੱਚੇ ਮਾਤ ਭਾਸ਼ਾ ਤੋਂ ਟੁੱਟ ਕੇ ਵਿਦਿਆ ਹਾਸਲ ਕਰਦੇ ਨੇ ਉਹ ਨਾ ਸਿਰਫ ਮਾਤ ਭਾਸ਼ਾ ਤੋਂ ਟੁੱਟਦੇ ਨੇ ਬਲਕਿ ਉਹ ਆਪਣੇ ਵਿਰਸੇ ਤੋਂ, ਆਪਣੀ ਵਿਰਾਸਤ ਤੋਂ, ਆਪਣੇ ਪਿਛੋਕੜ ਤੋਂ ਟੁੱਟਦੇ ਨੇ। ਉਹ ਬੰਦੇ ਮਸ਼ੀਨਾਂ ਬਣ ਜਾਂਦੇ ਨੇ, ਉਹਨਾਂ ਨੂੰ ਆਪਣੀ ਭਾਸ਼ਾ ਨਾਲ, ਆਪਣੇ ਵਿਰਸੇ ਨਾਲ ਕੋਈ ਉਹਨਾਂ ਲਗਾਓ ਨਹੀਂ ਰਹਿੰਦਾ ਹੈਗਾ। ਉਹ ਮਤਲਬ ਇੱਕ ਖਿਡੌਣਾ ਹੁੰਦੇ ਨੇ ਸਮੇਂ ਦੀਆਂ ਸਰਕਾਰਾਂ ਸਾਹਮਣੇ ਜਾਂ ਸਮੇਂ ਦੇ ਸਾਹਮਣੇ। ਉਹਨਾਂ ਵਿੱਚ ਉਹ ਸੰਵੇਦਨਸ਼ੀਲਤਾ ਜੋ ਹੈਗੀ ਹੈ ਉਹ ਆਪਣੀ ਭਾਸ਼ਾ ਪ੍ਰਤੀ, ਆਪਣੇ ਵਿਰਸੇ ਪ੍ਰਤੀ, ਆਪਣੀ ਵਿਰਾਸਤ ਪ੍ਰਤੀ ਹੌਲੀ ਹੌਲੀ ਆਪਣੇ ਪਿਆਰ ਦੀ ਧਰਤੀ ਵੀ ਜਿਹੜੀ ਸਿੱਖ ਧਰਮ 'ਚ ਜੋ ਭਾਸ਼ਾ ਪੰਜਾਬੀ ਗੁਰੂ ਸਾਹਿਬਾਨ ਨੇ ਜੋ ਐਨਰਿਚ ਕੀਤੀ, ਜੋ ਉਹਨੂੰ ਬਣਾਇਆ ਭਾਸ਼ਾ ਨੂੰ, ਉਦੋਂ ਵੀ ਟੁੱਟਦੇ ਨੇ। ਸੋ ਜੇ ਕਿਸੇ ਮੁਲਕ ਦੀ, ਕਿਸੇ ਲੋਕਾਂ ਦੇ ਸਮੂਹ ਦੀ ਜਾਂ ਕਿਸੇ ਕੌਮ ਦੀ ਜੇ ਭਾਸ਼ਾ ਮਰਦੀ ਹੈ ਤਾਂ ਉਸ ਕੌਮ ਦਾ ਸਾਹਿਤ ਮਰਦਾ, ਉਸ ਕੌਮ ਦੀ ਸੱਭਿਆਚਾਰ ਮਰਦਾ, ਉਸ ਕੌਮ ਨੂੰ ਉਸ ਅੰਤ ਵਿੱਚ ਉਹ ਕੌਮ ਵੀ ਮਰ ਜਾਂਦੀ ਹੈਗੀ। ਆਲ ਇਨ ਆਲ ਜੀ ਬਿਲਕੁਲ, ਜੇ ਕਹਿਣਾ ਹੋਵੇ ਅੰਤ ਨੂੰ ਆਲ ਇਨ ਆਲ ਭਾਸ਼ਾ ਦੇ ਨਾਲ ਜਿਹੜੀ ਕੌਮ ਹੈ ਉਹ ਵੀ ਮਰ ਜਾਂਦੀ ਹੈ। ਜੀ ਡਾਕਟਰ ਗਾਂਧੀ, ਅੰਤ ਦੇ ਵਿੱਚ ਇੱਕ ਮੈਂ ਹੋਰ ਜਿਹੜੀ ਹੈਗੀ ਹੈ ਟੌਪਿਕ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਸੀ, ਹਾਲਾਂਕਿ ਸਮਾਂ ਤਾਂ ਨਹੀਂ ਬਹੁਤਾ ਹੈਗਾ ਪਰ ਫਿਰ ਵੀ ਮੈਂ ਚਾਹੂੰਗਾ ਤੁਹਾਡੇ ਵਿਚਾਰ ਉਸ ਬਾਰੇ ਜਾਣਨੇ। ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਨਵੰਬਰ ਦਾ ਮਹੀਨਾ ਹੈਗਾ, ਪਹਿਲੇ ਦਿਨ ਨੇ ਅੱਜ ਤੋਂ 33 ਸਾਲ ਪਹਿਲਾਂ 1984 ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਦਿੱਲੀ ਤੇ ਭਾਰਤ ਦੇ ਹੋਰ ਕਈ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਨਸਲਕੁਸ਼ੀ ਕੀਤੀ ਗਈ। ਤੇ ਅੱਜ ਅਸੀਂ ਇੰਨੇ ਸਾਲਾਂ ਬਾਅਦ ਜਿੱਥੇ ਕਈ ਕਮਿਸ਼ਨ ਬਣ ਚੁੱਕੇ ਨੇ, ਕਈ ਸਰਕਾਰਾਂ ਕੇਂਦਰ ਦੀਆਂ ਬਦਲ ਚੁੱਕੀਆਂ ਨੇ, ਪਰ ਇੰਨੇ ਸਮਾਂ ਬੀਤਣ ਤੋਂ ਬਾਅਦ ਵੀ ਜਿਹੜਾ ਇਨਸਾਫ ਹੈ ਉਹ ਦੂਰ ਦੂਰ ਤੱਕ ਕਿਤੇ ਦਿਖਾਈ ਨਹੀਂ ਦੇ ਰਿਹਾ। ਸੋ ਇੱਕ ਮੈਂਬਰ ਪਾਰਲੀਮੈਂਟ ਹੁੰਦਿਆਂ, ਇੱਕ ਲੋਕਾਂ ਦੇ ਨੁਮਾਇੰਦੇ ਹੁੰਦਿਆਂ ਤੁਸੀਂ ਕੀ ਸਮਝਦੇ ਹੋ ਇਹਨਾਂ ਦਿਨਾਂ ਦੇ ਵਿੱਚ, ਕੀ ਮਹਿਸੂਸ ਕਰਦੇ ਹੋ? ਤੇ ਖਾਸ ਤੌਰ ਤੇ ਜਦੋਂ ਅਸੀਂ ਸਿੱਖ ਨਸਲਕੁਸ਼ੀ ਦੀ ਗੱਲ ਕਰਦੇ ਹਾਂ ਜਾਂ ਉਹਦੇ ਇਨਸਾਫ ਦੀ ਗੱਲ ਕਰਦੇ ਹਾਂ, ਉਸ ਬਾਰੇ ਕੀ ਕਹਿਣਾ ਚਾਹੋਗੇ? ਸਰਕਾਰ ਦਾ ਇਹ ਸਾਰੇ ਪਾਰਟ ਦੇ ਵਿੱਚ ਕੀ ਰੋਲ ਰਿਹਾ? ਦੇਖੋ ਜੀ, ਸਰਕਾਰ ਦਾ ਜੋ ਰੋਲ ਰਿਹਾ ਹੈਗਾ ਹੈ, ਜੋ ਹਿੰਦੁਸਤਾਨ ਦਾ ਸਿਸਟਮ ਦਾ ਜਿਹੜਾ ਕੱਜ ਹੈਗਾ ਉਹ ਉਜਾਗਰ ਹੋਇਆ ਹੈਗਾ, ਉਹ ਇਹ ਹੈਗਾ ਕਿ ਐਡੇ ਵੱਡੀ
इंदिरा गांधी होਰਾਂ ਦੀ ਕਤਲ ਤੋਂ ਬਾਅਦ ਇੱਕ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਨੂੰ ਸਬਕ ਸਿਖਾਉਣ, ਕੌਮੀਆਂ ਵਿੱਚ ਮੈਂ ਕਹਿ ਰਿਹਾ, ਦੀ ਨੀਤ ਨਾਲ ਇੱਕ ਮਾਹੌਲ ਬਣਾਇਆ ਗਿਆ, ਜਿਸ ਦੇ ਤਹਿਤ ਖੁੱਲੀ ਛੁੱਟੀ ਦਿੱਤੀ ਗਈ ਦਿੱਲੀ 'ਚ 1, 2, 3 ਤੱਕ 3-4 ਦਿਨ ਬਿਨਾਂ ਕਿਸੇ ਸਰਕਾਰੀ ਦਖਲਅੰਦਾਜ਼ੀ ਕੀ ਪੁਲਿਸ ਦੀ ਮਿਲੀ ਭੁਗਤ ਨਾਲ, ਪੁਲਿਸ ਦੀ ਹੱਲਾਸ਼ੇਰੀ ਨਾਲ ਜੋ ਸਿੱਖ ਧਰਮ ਦੇ ਸਾਡੇ ਪੰਜਾਬੀਆਂ ਨਾਲ ਜੋ ਜਾਤੀ ਹੋਈ ਹੈ, ਜਾਤੀ ਕੀ ਜੋ ਜ਼ੁਲਮ ਹੋਇਆ ਹੈਗਾ, ਜੋ ਕਹਿਰ ਵਾਪਰਿਆ ਹੈਗਾ ਹੈ, ਉਹ ਹਿੰਦੁਸਤਾਨ ਦੀ ਜਮਹੂਰੀਅਤ ਇੱਕ ਇਹੋ ਜਿਹਾ ਬਦਨੁਮਾ ਦਾਗ ਹੈਗਾ ਹੈ ਜਿਹੜਾ ਕਦੀ ਧੋਤਾ ਨਹੀਂ ਜਾ ਸਕਦਾ। ਸਜ਼ਾਵਾਂ ਦੇ ਵੀ ਦਿੰਦੇ, ਸਜ਼ਾਵਾਂ ਹੋ ਵੀ ਜਾਣ, ਉਹਦਾ ਹੋਰ ਵੀ ਮਾੜਾ ਪੱਖ ਹੈ ਨਾ ਕਿ ਸਜ਼ਾਵਾਂ ਨਹੀਂ ਹੋਈਆਂ, ਤਾਂ ਵੀ ਜੋ ਮਤਲਬ ਜ਼ਹਿਨੀਅਤ ਸਾਹਮਣੇ ਆਈ ਹੈਗੀ ਹੈ, ਜੋ ਹਿੰਦੂ ਰਾਸ਼ਟਰਵਾਦ ਨੇ ਸਿੱਖਾਂ ਨੂੰ ਡੈਮੋਨਾਈਜ਼ ਕਰਕੇ, ਉਹਨਾਂ ਨੂੰ ਰਾਖਸ਼ ਬਣਾ ਕੇ ਪੇਸ਼ ਕਰਕੇ, ਜੋ ਆਪਣਾ ਹਿੰਦੂ ਇੱਕ ਪੱਤਾ ਖੇਡਿਆ ਸੀਗਾ, ਜਿਸ ਦੇ ਆਧਾਰ ਤੇ ਕਾਂਗਰਸ ਨੇ ਪਹਿਲੀ ਵਾਰ ਹਿੰਦੁਸਤਾਨ ਦੀ ਪਾਰਲੀਮੈਂਟ 405 ਸੀਟਾਂ ਜਿੱਤ ਕੇ ਐਡੀ ਵੱਡੀ, ਜਿਹੜੀ ਕਿ ਨਹਿਰੂ ਵੇਲੇ ਵੀ ਨਹੀਂ ਸੀ ਹੋ ਸਕੀ, ਆਜ਼ਾਦੀ ਤੋਂ ਬਹੁਤ ਬਾਅਦ ਜਦੋਂ ਕਾਂਗਰਸ ਦੀ ਬੜੀ ਪਲ ਸੀ ਸਾਰੇ ਹਿੰਦੁਸਤਾਨ, ਉਦੋਂ ਵੀ ਨਹੀਂ ਸੀ ਹੋ ਸਕੀ, ਤਾਂ ਕਾਂਗਰਸ ਨੇ 405 ਸੀਟਾਂ ਜਿੱਤ ਕੇ ਕਾਇਦ ਸਿਰ ਤੇ ਜਿੱਤੀਆਂ, ਸਿੱਖਾਂ ਨੂੰ ਬਦਨਾਮ ਕਰਕੇ, ਸਿੱਖਾਂ ਦੀ ਉਹਨਾਂ ਨੂੰ ਡੈਮੋਨਾਈਜ਼ ਕਰਕੇ, ਉਹਨਾਂ ਨੂੰ ਰਾਖਸ਼ ਬਣਾ ਕੇ ਪੇਸ਼ ਕਰਕੇ, ਉਹਨਾਂ ਨੂੰ ਮਤਲਬ ਉਹਨਾਂ ਦੀ ਜੋ ਨਕਸ਼ਾ ਸੀਗਾ, ਜੋ ਉਹਨਾਂ ਦੀ ਇੱਕ ਲੋਕਾਂ ਦੇ ਦਿਮਾਗ 'ਚ ਇੱਕ ਸਿੱਖ ਕੌਮ ਬਾਰੇ ਸਤਿਕਾਰ ਸੀਗਾ, ਉਹਨੂੰ ਖਤਮ ਕਰਕੇ, ਉਹਨਾਂ ਨੂੰ ਇੱਕ ਅੱਤਵਾਦੀ ਜਾਂ ਮਤਲਬ ਇੱਕ ਵੱਖਵਾਦੀ ਤੌਰ ਤੇ ਪੇਸ਼ ਕਰਕੇ ਉਹ ਜੋ ਕੀਤਾ ਹੈਗਾ, ਉਹ ਅਜਿਹਾ ਬਦਨੁਮਾ ਦਾਗ ਹੈਗਾ ਹਿੰਦੁਸਤਾਨ ਦੀ ਜਮਹੂਰੀਅਤ ਤੋਂ। 2002 ਦੇ ਗੁਜਰਾਤ ਦੰਗੇ ਵੀ ਵਿੱਚ ਸ਼ਾਮਲ ਕੀਤੇ ਜਾ ਸਕਦੇ ਹੈਗੇ ਆ, ਪਰ ਉਹਦੇ 'ਚ ਉਸ ਤੋਂ ਪਹਿਲਾਂ 84 'ਚ ਜਿਹੜੇ ਲੋਕ ਇਕੱਲੇ 2002 ਦੀ ਗੱਲ ਕਰਦੇ ਹੈਗੇ ਆ, ਉਹ 84 ਨੂੰ ਆਰਾਮ ਨਾਲ ਭੁੱਲ ਜਾਂਦੇ ਹੈਗੇ ਆ, ਜਦਕਿ ਪੰਜਾਬੀ ਕੌਮ, ਪੰਜਾਬ ਦੇ ਲੋਕ, ਸਿੱਖ ਕੌਮ, ਅਸੀਂ ਸਾਰੇ ਰਲ ਕੇ ਅਸੀਂ ਇਹ ਮਹਿਸੂਸ ਕਰਦੇ ਹੈਗੇ ਆ ਕਿ 1984 ਜੋ ਦੰਗੇ ਹੋਏ ਨੇ, ਨਾ ਸਿਰਫ ਬੇਇਨਸਾਫੀ ਹੋਈ ਹੈ, ਬਲਕਿ ਉਸ ਬੇਇਨਸਾਫੀ ਦੇ ਖਿਲਾਫ ਜੋ ਇੱਕ ਇਨਸਾਫ ਮਿਲਣ ਦੀ ਪ੍ਰਕਿਰਿਆ ਚੱਲਣੀ ਚਾਹੀਦੀ ਸੀ, ਜਿਸ 'ਚ 12-13 ਕਮਿਸ਼ਨ ਬਣਨ ਦੇ ਬਾਵਜੂਦ ਲੋਕਾਂ ਵੱਲੋਂ ਹਰ ਪਾਸਿਓਂ ਜਿਹੜੀ ਜਮਹੂਰੀ ਆਵਾਜ਼ਾਂ ਨੇ, ਐ ਨਹੀਂ ਕਿ ਇਕੱਲੀਆਂ ਸਿੱਖਾਂ ਨੇ ਵਿਰੋਧ ਕੀਤਾ ਹੈਗਾ, ਹਿੰਦੁਸਤਾਨ 'ਚ ਅਜੇ ਵੀ ਬਹੁਤ ਸਾਰੀਆਂ ਜਮਹੂਰੀ ਆਵਾਜ਼ਾਂ ਨੇ ਜਿਨ੍ਹਾਂ ਨੇ ਲਗਾਤਾਰ ਇਸ ਗੱਲ ਦੀ ਮੰਗ ਕੀਤੀ ਹੈ, ਸੰਘਰਸ਼ ਕੀਤੇ ਹੈਗੇ ਆ, ਆਵਾਜ਼ ਉਠਾਈ ਹੈਗੀ ਹੈ, ਉਹਨੂੰ ਅਣਗੌਲਿਆਂ ਕਰਕੇ ਇੱਥੋਂ ਦੀ ਨਿਆਂ ਪ੍ਰਣਾਲੀ ਨੇ, ਇੱਥੋਂ ਦੇ ਸਿਆਸੀ ਪ੍ਰਬੰਧ ਨੇ ਉਹਨਾਂ ਵੱਲ ਜੋ ਪਿੱਠ ਰੱਖੀ ਹੈਗੀ ਹੈ, ਪਿੱਠ ਕਰੀ ਰੱਖੀ ਹੈਗੀ ਹੈ, ਔਰ ਉਹ ਜਿਹੜੀ ਜਾਇਜ਼ ਮੰਗ ਸੀਗੀ ਕਿ ਵੀ ਉਹਨਾਂ ਦੋਸ਼ੀਆਂ ਨੂੰ, ਇਕੱਲੇ ਸਿਆਸੀ ਦੋਸ਼ੀ ਨਹੀਂ, ਜਿਹੜੇ ਪੁਲਿਸ ਵਾਲੇ ਵੀ ਦੋਸ਼ੀ ਸੀਗੇ, ਜਿਨ੍ਹਾਂ ਨੇ FIR ਦਰਜ ਨਹੀਂ ਕੀਤੀਆਂ, ਜਿਨ੍ਹਾਂ ਨੇ ਜਲੀਲ ਕੀਤਾ ਹੈਗਾ ਹੈ, FIR ਕਰਨਗੇ ਲੋਕਾਂ ਨੂੰ, ਔਰ ਇੱਕ ਪੂਰੇ ਤੁਸਵ ਨਾਲ, ਪੂਰੀ ਇੱਕ ਨਫ਼ਰਤ ਨਾਲ ਜੋ ਸਿੱਖਾਂ ਦੇ ਨਸਲ ਖੁਸ਼ੀ ਦੇ ਜਿਹੜਾ ਕਾਨੂੰਨੀ ਕਾਰਵਾਈ ਸੀ ਉਹਨੂੰ ਅੰਜਾਮ ਦੇਣ 'ਚ ਮਦਦਗਾਰ ਸਾਬਤ ਹੋਏ ਨੇ, ਉਹਦੀ ਹਮਾਇਤ ਦੇ ਮਿੱਤਰ ਨੇ, ਔਰ ਮਾਹੌਲ ਤਿਆਰ ਕੀਤਾ ਇੱਕ ਸਿਆਸੀ ਲੀਡਰਾਂ ਨੇ ਤੇ ਪੁਲਿਸ ਨੇ, ਜਿਸ ਵਿੱਚ ਜਿਹੜੇ ਫਿਰਕੂ ਦੰਗਾਪ੍ਰਸਤ ਲੋਕ ਸੀਗੇ, ਉਹਨਾਂ ਨੂੰ ਸਹੂਲਤ ਮਿਲ ਗਈ ਕਿ ਉਹ ਐਡੇ ਵੱਡੇ ਪੱਧਰ ਤੇ ਸਿੱਖ ਕੌਮ ਦਾ, ਸਿੱਖ ਭਰਾਵਾਂ ਦਾ ਕਤਲੇਆਮ ਕਰ ਸਕਣ, ਘਾਣ ਕਰ ਸਕਣ, ਉਹਨਾਂ ਦਾ ਬੇਰਹਿਮੀ ਨਾਲ, ਹਿਟਲਰੀ ਅੰਦਾਜ਼ ਨਾਲ, ਹਿਟਲਰ ਦੀ ਤਰੀਕੇ ਨਾਲ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੀ ਕਤਲ ਕੀਤੇ ਜਾਣ ਤੇ ਉਹਨਾਂ ਦੇ ਗਲਾਂ 'ਚ ਪੈਰ ਪਾਏ ਹੋਏ ਹੋਣ, ਚਾਹੇ ਹੋਰ ਵੀ ਬਹੁਤ ਸਾਰਾ ਕੁਛ, ਬੜਾ ਘਿਨਾਉਣਾ ਰੂਪ ਸਾਹਮਣੇ ਆਇਆ। ਜਿਉਂਦੇ ਸਾਡਾ ਤੱਕ ਦਾ ਜਿਹੜਾ ਇੱਕ ਮੱਧਯੁਗੀ ਜਿਹੜਾ ਤਰੀਕਾ ਸੀਗਾ ਉਹ ਬਣਾਇਆ ਗਿਆ ਹੈਗਾ, ਉਹ ਇੱਕ ਹਿੰਦੁਸਤਾਨੀ ਜਿਹੜੀ ਸਟੇਟ ਹੈਗੀ ਹੈ, ਜੋ ਭਾਰਤੀ ਸੰਘੀ ਗਣਰਾਜ ਹੈਗਾ ਹੈ, ਉਸਦਾ ਜਿਹੜਾ ਜਮਹੂਰੀ ਖੋਖਲਾਪਣ ਹੈ, ਉਸਦਾ ਧਰਮ ਨਿਰਪੱਖ ਦਾ ਖੋਖਲਾਪਣ ਹੈਗਾ, ਉਹਨੂੰ ਵੀ ਲੀਰ ਕਰਦਾ ਹੈਗਾ, ਔਰ ਹਿੰਦੁਸਤਾਨੀ ਨਿਆਂ ਪ੍ਰਣਾਲੀ ਨੂੰ ਵੀ, ਉਹਦਾ ਵੀ ਜਿਹੜਾ ਮੁਖੌਟਾ ਉਹ ਵੀ ਲਾ ਕੇ ਪਰਾਂ ਮਾਰਦਾ ਹੈਗਾ ਕਿ ਕਿਵੇਂ ਇਹ ਆਪਣੇ ਸ਼ਹਿਰੀਆਂ ਨੂੰ, ਜਿਨ੍ਹਾਂ ਨੂੰ ਕਹਿੰਦੀ ਕਿ ਸਾਰਾ ਹਿੰਦੁਸਤਾਨ ਦੇ ਸ਼ਹਿਰੀ ਬਰਾਬਰ ਨੇ, ਸਭ ਦੇ ਹੱਕ ਬਰਾਬਰ ਨੇ, ਸਭ ਨੂੰ ਹੱਕ ਹੈਗਾ ਆਪਣੇ ਵਿਚਾਰਾਂ ਦਾ, ਆਪਣੇ ਧਰਮ ਦਾ, ਆਪਣੇ ਅਕੀਦਿਆਂ ਦਾ ਪ੍ਰਚਾਰ ਕਰਨ ਦਾ, ਜਾਂ ਉਹਨਾਂ ਦੇ ਬਦਲ ਫੁੱਲਣ ਦਾ, ਜੋ ਇੱਕ ਡੈਮੋਕ੍ਰੈਟਿਕ ਜਾਂ ਇੱਕ ਸੈਂਟਰਲ ਢਾਂਚੇ ਦੀ ਭਾਵਨਾ ਸੀਗੀ, ਉਸਦਾ ਜੋ ਕਤਲ ਹੋਇਆ ਹੈਗਾ, ਇਹ ਸਭ ਕਾਸੇ ਨੂੰ ਜੋ ਦਿੱਲੀ ਸਰਕਾਰ ਦੀ ਬੇਰੁਖੀ ਹੈ, ਜੋ ਕੇਂਦਰ ਸਰਕਾਰ ਦੀ ਅਸੰਵੇਦਨਸ਼ੀਲਤਾ ਕਹਿ ਲਓ ਜਾਂ ਸੰਵੇਦਨਹੀਨਤਾ ਕਹਿ ਲਓ, ਇਹਨਾਂ ਵੈਲਿਊਜ਼ ਪ੍ਰਤੀ, ਇਹਨਾਂ ਕਦਰਾਂ ਪ੍ਰਤੀ, ਜਮਹੂਰੀਅਤ, ਫੈਡਰਲਿਜ਼ਮ, ਧਰਮ ਨਿਰਪੱਖਤਾ, ਉਹਦੇ ਉੱਤੇ ਇੱਕ ਅਜਿਹਾ ਇੱਕ ਦਾਗ ਹੈਗਾ ਹੈ, ਇੱਕ ਦਾਗ ਨਹੀਂ, ਇੱਕ ਅਜਿਹਾ ਸਾਡਾ ਇਲਜ਼ਾਮ ਹੈਗਾ ਹੈ ਕਿ ਉਹਨਾਂ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਜਿਹਨੂੰ ਕੌਮੀਆਂ ਮੈਂ ਕਹਿੰਦਾ ਸਿੱਖ ਧਰਮ ਨੂੰ, ਸਿੱਖ ਕੌਮ ਨੂੰ ਸਭ ਸਿਖਾਉਣ ਖਾਤਰ, ਜਿਸਦੀ ਸ਼ੁਰੂਆਤ ਦਰਬਾਰ ਸਾਹਿਬ ਢਹਿਣ ਤੋਂ ਲੈ ਕੇ ਅਕਾਲ ਤਖ਼ਤ ਢਾਣ ਤੋਂ ਬਾਅਦ ਸ਼ੁਰੂ ਹੋ ਗਈ ਸੀਗੀ, ਤੇ ਉਸ ਤੇ ਹੌਲੀ ਬਿਲਡ ਕਰਕੇ ਹਿੰਦੁਸਤਾਨ 'ਚ ਇੱਕ ਅਜਿਹਾ ਨਫ਼ਰਤ ਭਰਿਆ ਮਾਹੌਲ ਪੈਦਾ ਕੀਤਾ
ਬਹੁਤ ਜੋ ਕਤਲੋਗਤ ਹੋਇਆ ਹਰਿਆਣੇ ਵਿੱਚ ਹੋਇਆ ਹੈਗਾ, ਜੋ ਹਰਿਆਣੇ ਚ ਵਾਪਰਿਆ, ਜੋ ਟ੍ਰੇਨਾਂ ਚ ਵਾਪਰਿਆ ਹੈਗਾ, ਸਾਨੂੰ ਹੁਣ ਤੱਕ ਅਸੀਂ ਉਹਨੂੰ ਭੁੱਲ ਨਹੀਂ ਸਕਦੇ ਹੈਗੇ ਹੈ। ਤੇ ਉਸਦਾ ਇੱਕ ਬੜਾ ਮਤਲਬ ਕਰੂਪ ਜਿਹੜਾ ਹੈਗਾ ਹਿੰਦੁਸਤਾਨੀ ਸੰਘੀ ਗਣਰਾਜ ਦਾ ਉਹ ਸਾਹਮਣੇ ਆਇਆ ਹੈਗਾ। ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਔਰ ਪੰਜਾਬੀ ਕੌਮ ਨੂੰ ਇਕਜੁੱਟ ਹੋ ਕੇ ਦੇਖੋ, ਪੰਜਾਬ ਦਾ ਜਿਹੜਾ ਸਾਡਾ ਕਲਚਰ, ਸਾਡੀ ਸੱਭਿਅਤਾ, ਸਾਡਾ ਪਿਛੋਕੜ, ਸਾਡਾ ਵਿਰਸਾ, ਸਾਡਾ ਸਾਂਝਾ ਵਿਰਸਾ ਹੈਗਾ ਹੈ। ਔਰ ਜਿਹੜਾ ਇਹ ਹਿੰਦੂ ਸਿੱਖਾਂ ਦਾ ਪਾਰਾ ਹੈਗਾ, ਹਿੰਦੂ ਸਿੱਖ ਦਲਤਾਂ ਦਾ ਪਾਰਾ ਹੈਗਾ, ਇਸ ਨੂੰ ਖਤਮ ਕਰਕੇ ਸਮੁੱਚੀ ਪੰਜਾਬੀ ਕੌਮ ਨੂੰ ਇੱਕ ਥੜੇ ਤੇ ਇਕੱਠਾ ਕਰਕੇ ਬਤੌਰ ਪੰਜਾਬੀਅਤ ਸਾਨੂੰ ਇਹ ਲੜਾਈ ਲੜਨੀ ਪੈਣੀ ਹੈਗੀ ਹੈ। ਚਾਹੇ ਭਾਸ਼ਾ ਦਾ ਮਾਮਲਾ ਹੈਗਾ ਹੈ, ਚਾਹੇ ਪੰਜਾਬ ਦੇ ਹੱਕਾਂ ਦਾ ਮਾਮਲਾ ਹੈਗਾ, ਚਾਹੇ ਪਾਣੀ ਦਾ ਮਾਮਲਾ ਹੈਗਾ ਹੈ, ਚਾਹੇ ਉਹ ਪੰਜਾਬ ਦੀ ਜਿਹੜੇ ਵਿਰਸਾ ਜਿਹੜਾ ਉਹਨੂੰ ਮਤਲਬ ਬਦਨਾਮ ਕਰਨ ਦਾ ਮਾਮਲਾ ਹੈਗਾ ਹੈ। ਸਾਨੂੰ ਉਸ ਦੇ ਖਿਲਾਫ ਪੰਜਾਬੀ ਕੌਮ ਨੂੰ ਬਤੌਰ ਕੌਮ ਵੀ ਨਿਖੜੇ ਹੋਵਾਂਗੇ ਤਾਂ ਕਿ ਹੁਣ ਤੱਕ ਜਿਵੇਂ ਅਲੱਗ-ਅਲੱਗ ਟੁੱਟੇ ਰਹੇ ਹੈਗੇ ਹੈ ਜਾਂ ਪੰਜਾਬੀ ਨੂੰ ਵਰਤਿਆ ਤਾਂ ਕੇਂਦਰ ਹਾਕਮਾਂ ਨੇ, ਅਸੀਂ ਲੁੱਟੇ ਵੀ ਜਾਂਦੇ ਰਹੇ ਹੈ ਤੇ ਕੁੱਟੇ ਵੀ ਜਾਂਦੇ ਰਹੇ ਹੈ। ਇਸ ਪੰਜਾਬੀ ਕੌਮ ਨੂੰ ਜੇ ਸ਼ਾਨਾ ਮੱਤਾ ਜਾਂ ਇਤਿਹਾਸ ਹੈ, ਜੋ ਦੁਨੀਆ ਦੀ ਮਹਾਨਤਮ ਕੌਮਾਂ ਦੀ ਕੌਮ ਹੈਗੀ, ਜੇ ਉਹਨੂੰ ਮੁੜ ਕੇ ਆਪਣਾ ਰੁਤਬਾ ਉਹਨੇ ਬਹਾਲ ਕਰਨਾ ਦੁਨੀਆ ਦੇ ਨਕਸ਼ੇ ਉੱਤੇ, ਤਾਂ ਪੰਜਾਬੀ ਕੌਮ ਨੂੰ ਇਕੱਠੇ ਹੋ ਕੇ ਇਹ ਹੰਭਲਾ ਮਾਰਨਾ ਪਊਗਾ। ਇਹ ਇੱਕ ਲੜਾਈ ਲੜਨੀ ਪਊਗੀ ਜਿਹੜੀ ਕਿ ਆਪਣੀ ਹੋਂਦ ਵਾਸਤੇ, ਆਪਣੇ ਭਵਿੱਖ ਵਾਸਤੇ, ਆਵੇ ਨਸਲਾਂ ਵਾਸਤੇ, ਪੰਜਾਬ ਤੇ ਪੰਜਾਬੀਅਤ ਨੂੰ ਸਾਂਭਣ ਵਾਸਤੇ। ਉਹ ਲੜਾਈ ਅੱਜ ਦੇ ਸਮੇਂ ਦੀ ਮੁੱਖ ਲੋੜ ਹੈਗੀ ਹੈ। ਔਰ ਅੱਜ ਇਸ ਲੜਾਈ ਵਾਸਤੇ ਨਾਰਾ ਬੁਲੰਦ ਕੀਤਾ ਹੈਗਾ ਕਿ ਸੈਂਟਰਲ ਇੰਡੀਆ, ਡੈਮੋਕ੍ਰੈਟਿਕ ਪੰਜਾਬ। ਇਕੱਲਾ ਹੀ ਨਹੀਂ ਕਿ ਪੰਜਾਬ ਵਿੱਚ ਮਤਲਬ ਜੋ ਅੱਜ ਚੱਲ ਰਿਹਾ ਹੈਗਾ, ਜੋ 32% ਦਲਿਤ ਪੰਜਾਬੀ ਭਾਈਚਾਰੇ ਦਾ ਅਜੇ ਅੰਗ ਉਸ ਤਰ੍ਹਾਂ ਨਹੀਂ ਬਣ ਸਕੇ, ਜੋ ਹਿੰਦੂ ਸਿੱਖਾਂ ਵਿਚਕਾਰ ਜੋ ਪਾੜੇ ਹੈਗੇ, ਜਿਹਦੇ ਦਰੇੜਾਂ ਸੀਗੀਆਂ, ਕਿਵੇਂ ਉਹਨਾਂ ਨੂੰ ਦਰਾਰਾਂ ਚ ਤਬਦੀਲ ਕੀਤਾ ਗਿਆ ਕੇਂਦਰ ਸਰਕਾਰ ਦੀਆਂ ਸਾਜ਼ਿਸ਼ਾਂ ਦੇ ਨਾਲ, ਪੰਜਾਬੀ ਸੂਬਾ ਅੰਦੋਲਨ ਦੇ ਨਾਲ, ਕਿਵੇਂ ਮਤਲਬ ਹਿੰਦੂਆਂ ਨੂੰ ਉਕਸਾਇਆ ਗਿਆ, ਹਿੰਦੂ ਭਰਾਵਾਂ ਨੂੰ RSS ਵੱਲੋਂ, ਜਨਸੰਘ ਵੱਲੋਂ ਔਰ ਆਰਿਆ ਸਮਾਜ ਲੌਬੀ ਵੱਲੋਂ ਕਿ ਆਪਣੀ ਮਾਤ ਭਾਸ਼ਾ ਹਿੰਦੀ ਲਿਖਾਣ ਔਰ ਲਿਖਾਈ ਗਈ। ਹਿੰਦੂ ਭਰਾ ਗੁੰਮਰਾਹ ਹੋਏ ਨੇ। ਅੱਜ ਤੁਹਾਨੂੰ ਬੜੀ ਖੁਸ਼ੀ ਦੀ ਗੱਲ ਦੱਸ ਰਿਹਾ ਕਿ ਅੱਜ ਪੰਜਾਬ ਵਿੱਚ ਉਹ ਹਵਾ ਹੈਗੀ ਜਿਹੜੀ ਉਹ ਜਿਹੜਾ ਮਾੜਾ ਪਾਸਟ ਹੈਗਾ ਉਹ ਬਦਲਿਆ ਜਾ ਰਿਹਾ ਹੈਗਾ। ਅੱਜ ਹਿੰਦੂ ਭਰਾ ਬਿਲਕੁਲ ਪੰਜਾਬੀ ਦੇ ਹੱਕ ਡਟ ਕੇ ਖੜੇ ਨੇ। ਔਰ ਪੰਜਾਬ ਦੇ ਪਟਿਆਲਾ ਵਪਾਰ ਮੰਡਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਸਾਡੀ ਸਾਰੇ ਹਿੰਦੂਆਂ ਦੀ ਮਾਂ ਬੋਲੀ ਪੰਜਾਬੀ ਹੈ ਔਰ ਅਸੀਂ ਮਾਂ ਬੋਲੀ ਪੰਜਾਬੀ ਲਈ ਅਸੀਂ ਹਰ ਕੁਰਬਾਨੀ ਕਰਨ ਨੂੰ ਤਿਆਰ ਹੈ। ਔਰ ਉਹਨੇ ਫੈਸਲਾ ਕੀਤਾ ਕਿ 3 ਮਹੀਨੇ ਦੇ ਵਿੱਚ ਪਟਿਆਲੇ ਦੇ ਜਿਹੜੇ ਸਾਰੇ ਬੋਰਡ ਹੈਗੇ ਹੈ ਉਹ ਅੰਗਰੇਜ਼ੀ ਜਾਂ ਹਿੰਦੀ ਦੇ ਸਭ ਪੰਜਾਬੀ ਦੇ ਵਿੱਚ ਕਰ ਦਿੱਤੇ ਜਾਣਗੇ। ਜੀ ਡਾਕਟਰ ਗਾਂਧੀ, ਬਿਲਕੁਲ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਮੈਂ ਮਾਫੀ ਚਾਹੂੰਗਾ ਤੁਹਾਨੂੰ ਕੱਟਣ ਦੇ ਲਈ, ਸਾਡਾ ਸਮਾਂ ਨਹੀਂ ਇਜਾਜ਼ਤ ਦਿੰਦਾ ਸ਼ੋਅ ਦਾ ਅਸੀਂ ਗੱਲਬਾਤ ਨੂੰ ਅੱਗੇ ਵਧਾ ਸਕੀਏ। ਗੱਲਾਂ ਹੋਰ ਬਹੁਤ ਸੀਗੀਆਂ ਕਰਨ ਦੇ ਲਈ ਤੁਹਾਡੇ ਨਾਲ। ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਅਸੀਂ ਦੁਬਾਰਾ ਪਾਈਏ, ਪਰ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਡਾਕਟਰ ਧਰਮਵੀਰ ਗਾਂਧੀ ਨਾਲ ਉਹ ਤੁਹਾਨੂੰ ਪਸੰਦ ਆਈ ਹੋਵੇਗੀ। ਤੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਵੀ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। www.tv84.tv ਇਹਦੇ ਤੇ ਜਾ ਕੇ, ਇਸ ਵੈਬਸਾਈਟ ਤੇ ਜਾ ਕੇ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ। ਅੰਤ ਦੇ ਵਿੱਚ ਤੁਹਾਡੇ ਕੋਲੋਂ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ ਤੇ ਹੁਣ ਸਾਡੀ ਜਿਹੜੀ ਮੁਲਾਕਾਤ ਹੈ ਉਹ ਅਗਲੇ ਹਫਤੇ ਉਮੀਦ ਕਰਦੇ ਹਾਂ ਕਿ ਮੰਗਲਵਾਰ ਨੂੰ ਤੁਹਾਡੇ ਨਾਲ ਹੋਵੇਗੀ। ਸੋ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।